ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ। ਉਹਨਾਂ ਦਾ ਫੋਨ ਨੰਬਰ 4082722500। ਚਿਕਾਗੋ ਪੀਜ਼ਾ ਵਿਦ ਟਵਿਸਟ, ਇਹਨਾਂ ਤੋਂ ਹਰ ਇੱਕ ਤਰ੍ਹਾਂ ਦਾ ਵੈਜ ਨਾਨ ਵੈਜ ਪੀਜ਼ਾ ਤੁਸੀਂ ਲੈ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ 1313 ਵਰਤ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਬਸ ਸੇ ਸ਼ਾਂਤਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿਲ ਸਾਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਤੇ ਜੀ ਪਹਿਲਾਂ ਕਰਦੇ ਹਾਂ ਬਰਗਾੜੀ ਕਾਂਡ ਦੀ ਗੱਲ। ਉਹਦੇ ਵਿੱਚ ਕਈ ਚੀਜ਼ਾਂ ਹੋਰ ਵੀ ਸਾਹਮਣੇ ਆਈਆਂ, ਉੱਥੇ ਦੀ ਕੀ ਅਪਡੇਟ ਹੈ? ਐਕਚੁਅਲੀ ਜੀ ਤੁਸੀਂ ਕਹਿ ਲਓ ਕਿ ਡਿੱਕੇ ਡੋਲੇ ਜੇ ਖਾਂਦਾ ਖਾਂਦਾ ਜਿਹੜਾ ਜੀ ਉਹ ਵੱਧ ਰਿਹਾ ਜੀ। ਕੁਛ ਦਿਨ ਲੱਗਦਾ ਕਿ ਇਹ ਮਾਮਲਾ ਠੱਪ ਹੋ ਗਿਆ, ਫਿਰ ਲੱਗਦਾ ਜੀ ਕੁਛ ਨਾ ਕੁਛ ਨਹੀਂ ਅੱਗੇ ਜਿਹੜੀ ਹੈ ਜੀ ਉਹ ਕਹਾਣੀ ਤੁਰ ਸਕਦੀ ਹੈ। ਇੱਕ ਤਾਂ ਜਿਹੜੀ ਆਪਣੇ ਸਾਬਕਾ ਜਿਹੜੇ ਜਸਟਿਸ ਸੀ, ਉਹਨਾਂ ਨੇ ਜਿਹੜੀ ਪੰਥਕ ਜਥੇਬੰਦੀਆਂ ਦੇ ਕਹੇ ਦੇ ਉੱਤੇ ਜਾਂਚ ਕੀਤੀ ਸੀ ਜਸਟਿਸ ਕਾਟਜੂ ਹੋਰਾਂ ਨੇ, ਉਹ ਜਿਹੜੀ ਆ ਜਿਹੜੇ ਸਾਬਕਾ ਜਸਟਿਸ ਨੇ ਜੀ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਜਿਹੜਾ ਬਣਿਆ, ਉਹਨਾਂ ਦੇ ਕੋਲੇ ਸਬਮਿਟ ਜਿਹੜੀ ਹੈ ਜੀ ਉਹ ਕੁਛ ਧਿਰਾਂ ਨੇ ਕਰਾਈ ਹੈ ਕਿ ਉਹਨੂੰ ਵੀ ਕੰਸੀਡਰ ਕੀਤਾ ਜਾਵੇ, ਕਿਉਂਕਿ ਉਹ ਜਿਹੜੀ ਰਿਪੋਰਟ ਸੀਗੀ ਉਹਦੇ ਵਿੱਚ ਇਸ ਕਾਂਡ ਨੂੰ ਲੈ ਕੇ ਉਦੋਂ ਦੀ ਸਰਕਾਰ ਦੇ ਉੱਤੇ ਸਿੱਧੀ ਉਂਗਲੀ ਚੁੱਕੀ ਗਈ ਸੀ ਤੇ ਕੁਛ ਪੁਲਿਸ ਆਫਿਸਰਾਂ ਦੇ ਨਾਮ ਵੀ ਸੀ ਉਹਦੇ ਵਿੱਚ, ਜਿਹੜੇ ਜਸਟਿਸ ਕਾਟਜੂ ਹੋਰਾਂ ਨੇ ਛਾਣਬੀਣ ਕੀਤੀ। ਇਹ ਇੱਕ ਅਹਿਮ ਪੱਖ ਹੈ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੇ ਵਾਸਤੇ। ਦੂਜੇ ਪਾਸੇ ਜਿਹੜਾ ਜੀ ਬਰਗਾੜੀ ਬੇਅਦਬੀ ਕਾਂਡ ਸੰਬੰਧੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ 10 ਸ਼ੱਕੀ ਨੇ, ਉਹਨਾਂ ਦੇ ਵਿੱਚੋਂ ਇੱਕ ਦੀ ਲਿਖਾਈ ਜਿਹੜੀ ਆ ਉਹ ਸਤੰਬਰ 15 ਦੇ ਵਿੱਚ ਬਰਗਾੜੀ ਦੇ ਵਿੱਚ ਲਾਏ ਗਏ ਉਹਨਾਂ ਪੋਸਟਰਾਂ ਦੇ ਨਾਲ ਮਿਲ ਗਈ ਆ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨਜਨਕ ਭਾਸ਼ਾ ਵਰਤੀ ਗਈ ਸੀਗੀ ਜੀ। ਪੁਲਿਸ ਦੇ ਸੂਤਰ ਜਿਹੜੇ ਆ ਜੀ ਦੱਸਦੇ ਆ ਕਿ ਸ਼ੱਕੀ ਵਿਅਕਤੀਆਂ ਦੇ ਤੋਂ ਬਿਨਾਂ ਪਿੰਡ ਬਰਗਾੜੀ ਵਿੱਚ ਲਿਖਾਈ ਦੇ 100 ਤੋਂ ਵੱਧ ਨਮੂਨੇ ਜਿਹੜੇ ਆ ਜੀ ਉਹ ਲਏ ਜਾ ਚੁੱਕੇ ਆ, ਪਰ ਇਹਦੇ ਵਿੱਚੋਂ ਕੋਈ ਲਿਖਾਈ ਪੋਸਟਰਾਂ ਦੀ ਲਿਖਾਈ ਦੇ ਨਾਲ ਨਹੀਂ ਸੀ ਮਿਲ ਰਹੀ। ਔਰ ਪੁਲਿਸ ਨੂੰ ਹੁਣ ਇਹ ਜਿਹੜੀ ਹੈ ਜੀ ਉਹ ਕਾਮਯਾਬੀ ਮਿਲੀ ਆ। ਹਾਲਾਂਕਿ ਪੁਲਿਸ ਨੇ ਜਿਹੜਾ ਸੀਗਾ ਜੀ ਪਿਛਲੇ ਦਿਨੀ ਇਹਨਾਂ ਦਾ ਅੱਗੋਂ ਰਿਮਾਂਡ ਨਹੀਂ ਸੀ ਲਿਆ, ਔਰ ਜਿਹੜੀ CBI ਆ ਉਹ ਚਾਰਾਜੋਈ ਕਰ ਰਹੀ ਹੈ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਣ ਦੇ ਵਾਸਤੇ। ਪਿਛਲੇ ਹਫ਼ਤੇ ਗ੍ਰਿਫਤਾਰ ਕੀਤੇ ਗਏ 10 ਜਾਣੇ ਜਿਹੜੇ ਸੀਗੇ ਜੀ, ਇਹਨਾਂ ਦੀ ਲਿਖਾਈ ਦੀ ਫੋਰੈਂਸਿਕ ਰਿਪੋਰਟ ਜਿਹੜੀ ਆ ਜੀ ਉਹ ਦੇਖਣ ਤੋਂ ਬਾਅਦ ਇਹ ਸਾਰੀ ਜਿਹੜੀ ਸਾਹਮਣੇ ਆਈ ਆ। ਪੁਲਿਸ ਨੇ ਜਾਂਚ ਰਿਪੋਰਟ ਜਿਹੜੀ ਹੈ ਜੀ ਨੋਡਲ ਏਜੰਸੀ CBI ਨੂੰ ਦੇ ਦਿੱਤੀ ਹੈ, ਜਿਹੜੀ ਕਿ ਬੇਅਦਬੀ ਮਾਮਲਿਆਂ ਦੇ ਬਾਰੇ ਦੇ ਵਿੱਚ ਜਾਂਚ ਜਿਹੜੀ ਹੈ ਉਹ ਕਰ ਰਹੀ ਹੈ। ਪੁਲਿਸ ਦੇ ਕੁਝ ਸੂਤਰ ਜਿਹੜੇ ਦੱਸਦੇ ਆ ਕਿ CBI ਦੇ ਕੋਲੇ ਅਸਲੀ ਪੋਸਟਰ ਹੈ, ਕਿਉਂਕਿ 16 ਦੇ ਵਿੱਚ ਕੇਸ ਸੰਬੰਧੀ ਸਾਰਾ ਰਿਕਾਰਡ ਉਹਨੂੰ ਜਿਹੜਾ ਜੀ ਉਹ ਦੇ ਦਿੱਤਾ ਗਿਆ ਸੀਗਾ। ਔਰ ਇਹ ਵੀ ਕਿਹਾ ਗਿਆ ਜੀ ਕਿ ਇਸ ਵੇਲੇ ਉਸ ਬੰਦੇ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ, ਜਿਹਦੀ ਲਿਖਾਈ ਜਿਹੜੀ ਹੈ ਜੀ ਉਹ ਮਿਲੀ ਆ। 10 ਸ਼ੱਕੀ ਵਿਅਕਤੀਆਂ ਦੀ ਅਗਵਾਈ ਨਿੰਦਰਪਾਲ ਉਰਫ ਬਿੱਟੂ ਕਰਦਾ ਸੀਗਾ, ਜਿਹੜਾ ਸਰਸਾ ਦੀ ਸੂਬਾ ਕਮੇਟੀ ਦਾ ਮੈਂਬਰ ਹੈ, ਔਰ ਉਹ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਖਿਲਾਫ ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਜਾਂਦੇ ਧਰਨਿਆਂ ਤੇ ਮੁਜ਼ਾਹਰਿਆਂ ਦੀ ਪ੍ਰਧਾਨਗੀ ਕਰਦਾ ਰਿਹਾ ਜੀ। ਤੇ ਅੱਗੇ ਗੱਲ ਕਰਦੇ ਜੀ ਪੰਜਾਬ ਦੇ ਵਿੱਚ ਦਿਨੋਂ ਦਿਨ ਬਿਜਲੀ ਮਹਿੰਗੀ। ਬਿਲਕੁਲ ਜੀ, ਇਹ ਨਵਾਂ ਜਿਹੜਾ ਹੈ ਜੀ ਉਹ ਝਟਕਾ ਦਿੱਤਾ ਗਿਆ। ਇਹ ਝਟਕਾ ਦਿੱਤਾ ਗਿਆ ਜੀ ਪਿੰਡਾਂ ਦੇ ਲੋਕਾਂ ਨੂੰ। ਪੰਜਾਬ ਸਰਕਾਰ ਨੇ ਸੂਬੇ ਦੇ ਜਿਹੜੇ ਦਿਹਾਤੀ ਖਪਤਕਾਰ ਨੇ ਜੀ ਇਹਨਾਂ ਦੇ ਵਾਸਤੇ ਬਿਜਲੀ 2% ਮਹਿੰਗੀ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਬਿਜਲੀ ਉੱਤੇ ਟੈਕਸ ਜਿਹੜਾ 13% ਤੋਂ ਵਧਾ ਕੇ 15% ਕਰਨ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਗਿਆ, ਔਰ ਸਰਕਾਰ ਨੇ ਚੁੱਪ ਕੀਤਿਆਂ ਜਿਹੜਾ ਜੀ ਇਹ ਝਟਕਾ ਲੋਕਾਂ ਨੂੰ ਦੇ ਦਿੱਤਾ। ਔਰ ਬਿਜਲੀ ਖਪਤਕਾਰਾਂ ਦੇ ਵਿੱਚ ਬਿਜਲੀ ਮਹਿੰਗੀ ਹੋਣ ਪ੍ਰਤੀ ਪਹਿਲਾਂ ਹੀ ਸਖਤ ਰੋਸ ਜਿਹੜਾ ਸੀਗਾ ਜੀ, ਔਰ ਲੋਕਾਂ ਦੇ ਸ਼ਿਕਵੇ ਨੂੰ ਪਾਸੇ ਕਰਦਿਆਂ ਹੋਇਆ ਫਿਰ ਇੱਕ ਵਾਰੀ ਸੂਬੇ ਦੀ ਸਰਕਾਰ ਨੇ ਜਿਹੜਾ ਜੀ ਇਹ ਖਪਤਕਾਰਾਂ ਦੇ ਉੱਤੇ ਵਿੱਤੀ ਬੋਝ ਜਿਹੜਾ ਜੀ ਉਹ ਪਾਤਾ। ਭਾਵੇਂ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਮਹਿੰਗੀ ਬਿਜਲੀ ਦਾ ਮੁੱਦਾ ਲੋਕਾਂ ਦੇ ਵਿੱਚ ਬੜਾ ਪ੍ਰਚਾਰਿਆ ਸੀਗਾ, ਪਰ ਸਰਕਾਰ ਬਣਨ ਤੋਂ ਬਾਅਦ ਇਹ ਮੁੱਦੇ ਜਿਹੜਾ ਜੀ ਉਹ ਭੁੱਲ ਭੁਲਾ ਗਏ। ਜਿਹੜੀ ਮੌਜੂਦਾ ਸਰਕਾਰ ਹੈ ਜੀ ਇਹਦੇ ਦੌਰਾਨ ਬਿਜਲੀ ਮਹਿੰਗੀ ਹੋਣ ਦੇ ਸੰਬੰਧੀ ਇਹ ਚੌਥਾ ਫੈਸਲਾ ਹੈ। ਪੰਜਾਬ ਮੰਤਰੀ ਮੰਡਲ ਦੇ ਵੱਲੋਂ 13 ਮਾਰਚ 18 ਨੂੰ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਬਿਜਲੀ ਟੈਕਸ ਦੇ ਵਿੱਚ ਇਹ ਵਾਧਾ ਕਰਨ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਨੋਟੀਫਿਕੇਸ਼ਨ ਦੇ ਮੁਤਾਬਕ ਇਹ ਵਾਧਾ 1 ਅਪ੍ਰੈਲ 18 ਤੋਂ ਲਾਗੂ ਹੋਊਗਾ। ਇਹਦਾ ਮਤਲਬ ਇਹ ਹੈ ਜੀ ਕਿ ਅਪ੍ਰੈਲ, ਮਈ,
ਤੇ ਜੂਨ ਮਹੀਨੇ ਦੇ ਬਿਜਲੀ ਜਿਹੜੇ ਬਿੱਲ ਆ ਉਹਦੇ ਵਿੱਚ ਇਹ ਵਧੀ ਹੋਈ ਰਕਮ ਜਿਹੜੀ ਹੁਣ ਨਵੇਂ ਬਿੱਲ ਆਉਣਗੇ ਉਹਦੇ ਵਿੱਚ ਇਹ ਪਿਛਲੇ 3 ਮਹੀਨਿਆਂ ਦੀ ਰਕਮ ਦੀ ਜਿਹੜੀ ਆ ਜੀ ਉਹ ਲੱਗੀ ਹੋਈ ਹੋਊਗੀ। ਸੱਤਾ ਸੰਭਾਲਣ ਤੋਂ ਬਾਅਦ ਰਾਜ ਦੇ ਜਿਹੜੇ ਸ਼ਹਿਰੀ ਖੇਤਰ ਸੀ ਉਹਦੇ ਵਿੱਚ 2% ਸੈਸ ਜਿਹੜਾ ਜੀ ਉਹ ਲਾਇਆ ਗਿਆ ਸੀਗਾ ਔਰ ਖਪਤਕਾਰਾਂ ਦੇ ਵਾਸਤੇ 9.3% ਦੇ ਵਾਧੇ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਸੀਗਾ। ਮੁਸ਼ਕਲ ਇਹੀ ਹੈ ਜੀ ਕਿ ਇਹ ਖਬਰਾਂ ਜਿਹੜੀਆਂ ਨੇ ਉਹ ਬਸ ਇੱਥੋਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ, ਚਾਹੇ ਉਹ ਤੇਲ ਦੇ ਰੇਟ ਜਿੰਨੇ ਮਰਜ਼ੀ ਵਧੀ ਜਾਣ, ਬਿਜਲੀ ਦੇ ਰੇਟ ਜਿੰਨੇ ਮਰਜ਼ੀ ਜਿਹੜੇ ਜੀ ਉਹ ਵਧੀ ਜਾਣ, ਇਹਦੇ ਸੰਬੰਧੀ ਬੋਲਣਾ ਜਿਹੜਾ ਜੀ ਉਹ ਕਿਸੇ ਨੇ ਹੈ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹੁੰਦੇ ਸੀ ਚੇਲਾਮੇਸ਼ਵਰ ਦੀ, ਤੇ ਉਸਨੇ ਇੱਕ ਸੱਦਾ ਦਿੱਤਾ ਸੀ ਕਿ ਸੁਪਰੀਮ ਕੋਰਟ ਨੂੰ ਬਚਾਉਣ ਦੀ ਲੋੜ ਹੈ, ਪਰ ਆਪ ਉਹ ਰਿਟਾਇਰ ਹੋ ਗਏ। ਬਿਲਕੁਲ ਜੀ, ਇਹ ਸੱਦਾ ਜਿਹੜਾ ਜੀ ਉਹ ਦੇ ਕੇ, ਕਿਉਂਕਿ ਜਸਟਿਸ ਜਿਹੜੇ ਹੁਣ ਤਾਂ ਸਾਬਕਾ ਹੋ ਗਏ ਜੇ ਚੇਲਾਮੇਸ਼ਵਰ ਜਿਹੜੇ ਨੇ ਜੀ ਉਹ ਯਾਦ ਰੱਖੇ ਜਾਣਗੇ, ਬਹੁਤ ਦੇਰ ਤੱਕ ਜਿਹੜਾ ਜੀ ਉਹ ਯਾਦ ਰੱਖੇ ਜਾਣਗੇ, ਕਿਉਂਕਿ ਜਿਹੜੇ ਚੇਲਾਮੇਸ਼ਵਰ ਹੀ ਸਨ ਜੀ ਜਿਨ੍ਹਾਂ ਨੇ ਦਲੇਰੀ ਕੀਤੀ ਸੀਗੀ ਇਤਿਹਾਸ ਦੇ ਵਿੱਚ। ਇਹ ਪਹਿਲੀ ਵਾਰੀ ਹੋਇਆ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹ ਪ੍ਰੈਸ ਦੇ ਕੋਲੇ ਆਏ ਸੀਗੇ ਇਹ ਦੱਸਣ ਦੇ ਵਾਸਤੇ ਕਿ ਬਹੁਤ ਕੁਛ ਗਲਤ ਜਿਹੜਾ ਜੀ ਉਹ ਹੋ ਰਿਹਾ, ਔਰ ਇਹਦੀ ਅਗਵਾਈ ਜੇ ਚੇਲਾਮੇਸ਼ਵਰ ਹੋਰਾਂ ਨੇ ਜਿਹੜੀ ਉਹ ਕੀਤੀ ਸੀਗੀ। ਇਹ ਵੀ ਹੈ ਕਿ ਪਿਛਲੇ ਦਿਨਾਂ ਤੋਂ ਜੋ ਕੁਛ ਜਿੱਦਾਂ ਦੇ ਉਹਨਾਂ ਦੇ ਜਿਹੜੇ ਕੁਛ ਬਿਆਨ ਆਏ ਜਾਂ ਜਿੰਨਾ ਉਹਨਾਂ ਨੇ ਵਕਤ ਕੀਤਾ ਆਪਣੇ ਆਪ ਨੂੰ ਜਿਹੜੇ ਬੈਚ ਸੀਗੇ ਉਹਨਾਂ ਤੋਂ, ਉਹਦੇ ਵਿੱਚ ਫਰਸਟ੍ਰੇਸ਼ਨ ਜਿਹੜੀ ਹੈ ਜੀ ਉਹ ਬਿਲਕੁਲ ਉਹਨਾਂ ਦੇ ਬਿਆਨਾਂ ਦੇ ਵਿੱਚ ਝਲਕਦੀ ਕਿ ਉਹ ਕਰਨਾ ਚਾਹੁੰਦੇ ਸੀ, ਬਹੁਤ ਕੁਛ ਕਰ ਨਹੀਂ ਪਾਏ ਜੀ ਉਹਨਾਂ ਜੋ ਕੁਛ ਉਹ ਚਾਹੁੰਦੇ ਸੀਗੇ ਜੀ। ਰਿਟਾਇਰਡ ਹੋ ਗਏ ਜਸਟਿਸ ਜੇ ਚੇਲਾਮੇਸ਼ਵਰ ਜਿਹੜੇ ਸੀਗੇ ਜੀ, ਕਿਉਂਕਿ ਉਹਨਾਂ ਨੇ ਕੱਲ ਰਿਟਾਇਰ ਹੋਣਾ ਸੀਗਾ। ਕੱਲ ਸਵੇਰੇ 5 ਵਜੇ ਜਿਹੜਾ ਜੀ ਉਹ ਆਪਣੀ ਕੋਠੀ ਜਿਹੜੀ ਸੀ ਉਹ ਖਾਲੀ ਕਰਕੇ ਚਲੇ ਗਏ, ਮਤਲਬ ਕਿ ਜਿਹੜੀਆਂ ਐਗਜ਼ਾਮਪਲ ਸੈੱਟ ਕਰਨੀਆਂ ਹੁੰਦੀਆਂ ਨੇ ਜੀ ਉਹ ਜਾਂਦੇ ਜਾਂਦੇ ਵੀ ਉਹ ਜਿਹੜੀ ਐਗਜ਼ਾਮਪਲ ਸੈੱਟ ਕਰ ਗਏ ਜੀ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੋਠੀਆਂ ਖਾਲੀ ਕਰਾਉਣ ਦੇ ਵਾਸਤੇ ਕਿਹੜੇ ਤਰੀਕੇ ਦੇ ਨਾਲ ਮੁੜ ਕੇ ਜਿਹੜਾ ਜੀ ਉਹ ਜੂਝਣਾ ਪੈਂਦਾ। ਇਸ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆ ਜੀ ਉਹ ਕਮਾਲ ਦੀ ਇਹ ਗੱਲ ਕੀਤੀ ਕਿ ਤੜਕਸਾਰ 5 ਵਜੇ ਜਿਹੜਾ ਜੀ ਉਹ ਚਲੇ ਗਏ ਉਸ ਕੋਠੀ ਦੇ ਵਿੱਚੋਂ ਜਿਹੜੀ ਸਰਕਾਰੀ ਉਹਨਾਂ ਨੂੰ ਮਿਲੀ ਹੋਈ ਸੀਗੀ। ਉਹਨਾਂ ਨੇ ਇਹ ਗੱਲ ਜਿਹੜੀ ਆ ਆਖੀ ਆ ਰਿਟਾਇਰ ਹੋਣ ਤੋਂ ਪਹਿਲਾਂ ਕਿ ਉੱਚ ਜੁਡੀਸ਼ਰੀ ਦੀ ਚੋਣ ਕਰਨ ਵੇਲੇ ਕੋਲੀਜੀਅਮ ਦੇ ਵਿੱਚ ਆਪਣੇ ਤੌਰ ਦੇ ਉੱਤੇ ਸੁਧਾਰ ਹੋਣ ਦੀ ਜਿਹੜੀ ਆ ਜੀ ਉਹ ਲੋੜ ਹੈ ਤੇ ਇਹਨੂੰ ਆਪਣੀ ਸਾਰਥਿਕਤਾ ਬਣਾਈ ਰੱਖਣ ਦੇ ਵਾਸਤੇ ਤਰਕ ਸੰਗਤ ਢੰਗ ਦੇ ਨਾਲ ਕੰਮਕਾਜ ਜਿਹੜਾ ਜੀ ਉਹ ਕਰਨਾ ਚਾਹੀਦਾ। ਜਿਹੜੇ ਚੇਲਾਮੇਸ਼ਵਰ ਨੇ ਜੀ ਉਹਨਾਂ ਨੇ ਇੱਕ ਵਿਸ਼ੇਸ਼ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਇਹ ਗੱਲ ਕਹੀ ਕਿ ਕੌਮੀ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਜਿਹੜਾ NJAC ਹੈ ਇਹ ਸੰਵਿਧਾਨਕ ਤੌਰ ਦੇ ਉੱਤੇ ਇਹ ਠੀਕ ਹੈ, ਪਰ ਬਦਕਿਸਮਤੀ ਦੇ ਨਾਲ ਬਹੁ ਗਿਣਤੀ ਨੇ ਇਹਨੂੰ ਮੰਨਿਆ ਨਹੀਂ। ਜਸਟਿਸ ਚੇਲਾਮੇਸ਼ਵਰ ਜਿਨ੍ਹਾਂ ਨੇ 15 ਦੇ ਵਿੱਚ NJAC ਦੇ ਉੱਤੇ ਵਿਰੋਧੀ ਨੋਟ ਦਿੱਤਾ ਸੀਗਾ, ਉਹਨਾਂ ਨੇ ਇਹ ਕਿਹਾ ਕਿ ਕੋਲੀਜੀਅਮ ਦੇ ਵਿੱਚ ਆਪਣੀ ਸਾਰਥਿਕਤਾ ਨੂੰ ਬਰਕਰਾਰ ਰੱਖਣਾ ਤਾਂ ਇਹਨੂੰ ਆਪਣੇ ਆਪ ਦੇ ਵਿੱਚ ਸੁਧਾਰ ਜਿਹੜੇ ਕਰਨੇ ਚਾਹੀਦੇ ਆ ਤੇ ਜੱਜਾਂ ਦੀ ਨਿਯੁਕਤੀ ਤਰਕ ਸੰਗਤ ਢੰਗ ਦੇ ਨਾਲ ਜਿਹੜੀ ਆ ਜੀ ਉਹ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇੱਕ ਨਾਗਰਿਕ ਹੋਣ ਦੇ ਵਜੋਂ NJAC ਨੂੰ ਮੈਂ ਸੰਵਿਧਾਨਕ ਤੌਰ ਦੇ ਉੱਤੇ ਸਹੀ ਜਿਹੜਾ ਜੀ ਉਹ ਮੰਨਿਆ ਸੀਗਾ, ਪਰ ਬਹੁ ਗਿਣਤੀ ਜੱਜਾਂ ਨੇ ਇਹਨੂੰ ਗੈਰ ਸੰਵਿਧਾਨਕ ਜਿਹੜਾ ਜੀ ਉਹ ਠਹਿਰਾਇਆ। ਉਹਨਾਂ ਨੇ ਕਿਹਾ ਕਿ ਇਹੀ ਦੇਸ਼ ਦਾ ਕਾਨੂੰਨ ਹੈ ਤੇ ਹਰ ਕੋਈ ਇਹਦਾ ਜਿਹੜਾ ਜੀ ਉਹ ਪਾਬੰਦ ਹੈ। ਕੋਲੀਜੀਅਮ ਪ੍ਰਬੰਧ ਦੇ ਬਾਰੇ ਦੇ ਵਿੱਚ ਜਸਟਿਸ ਜੇ ਚੇਲਾਮੇਸ਼ਵਰ ਨੇ ਕਿਹਾ ਕਿ ਜੇ ਕੋਲੀਜੀਅਮ ਪ੍ਰਬੰਧ ਨੇ ਕਾਇਮ ਰਹਿਣਾ ਤਾਂ ਇਹਨੂੰ ਤਰਕ ਸੰਗਤ ਢੰਗ ਦੇ ਨਾਲ ਜਿਹੜਾ ਜੀ ਉਹ ਕਾਰਜ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜੱਜਾਂ ਦੀਆਂ ਤਰੱਕੀਆਂ ਦੇ ਵੇਲੇ ਕੋਈ ਨਾ ਕੋਈ ਢੰਗ ਅਪਣਾਏ ਜਾਣ ਦੀ ਵੀ ਜਿਹੜੀ ਲੋੜ ਹੈ। ਜੇ ਆਪਾਂ ਗੱਲ ਇਤਿਹਾਸ ਦੀ ਕਰੀਏ ਤਾਂ ਮੇਰਾ ਖਿਆਲ ਜਿਹੜੇ ਜੇ ਚੇਲਾਮੇਸ਼ਵਰ ਨੇ ਜੀ ਬਹੁਤ ਦੇਰ ਤੱਕ ਯਾਦ ਰੱਖੇ ਜਾਣਗੇ। ਵੈਰੀ ਓਨੈਸਟ ਮੈਨ ਔਰ ਬਰੇਵ ਵਿਅਕਤੀ ਦੇ ਵਜੋਂ ਜੀ, ਜਿਨ੍ਹਾਂ ਨੇ ਕੋਸ਼ਿਸ਼, ਦੇਖੋ ਇਹ ਨਹੀਂ ਹੁੰਦਾ ਕਿ ਉਸ ਕੋਸ਼ਿਸ਼ ਦੇ ਕਿੰਨਾ ਕੁ ਜਿਹੜਾ ਜੀ ਉਹ ਅਸਰ ਪੈ ਜਾਂਦਾ ਜਾਂ ਕਿੰਨਾ ਕੁ ਬਦਲਾਓ ਆ ਜਾਂਦਾ, ਪਰ ਕੋਸ਼ਿਸ਼ਾਂ ਕਰਨ ਵਾਲੇ ਜਿਹੜੇ ਲੋਕ ਨੇ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਰਾਹ ਬਸੇਰੇ ਹੁੰਦੇ ਨੇ। ਖਾਸ ਤੌਰ ਦੇ ਉੱਤੇ ਇਸ ਸਿਸਟਮ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਇੱਕ ਵੱਡੇ ਰਾਹ ਬਸੇਰਾ ਬਣ ਗਏ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਫੈਸਲੇ, ਉਹਨਾਂ ਦੇ ਵੱਲੋਂ ਬੋਲੇ ਗਏ ਲਫ਼ਜ਼ ਜਿਹੜੇ ਜੀ ਬਹੁਤ ਮਾਇਨੇ ਰੱਖਦੇ ਜੀ। ਬਿਲਕੁਲ, ਦੇਖਦੇ ਹਾਂ ਕੋਈ ਨਾ ਕੋਈ ਉਹਨਾਂ ਦੇ ਰਾਹ ਤੇ ਜ਼ਰੂਰ ਚੱਲੂਗਾ। ਤੇ ਨੋਟਬੰਦੀ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਨੇ ਮੁੜ ਕੇ ਮੁੱਦਾ ਉਛਾਲਿਆ। ਐਕਚੁਅਲੀ ਜੀ ਇਹ ਜਿਹੜਾ ਮੁੱਦਾ ਹੈ ਇਹ ਪਿਛਲੇ ਦਿਨਾਂ ਤੋਂ ਜਿਹੜਾ ਜੀ ਜ਼ਿਆਦਾ ਮੰਗ ਗਿਆ, ਉਹਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਇਹ ਆ ਕਿ ਉਹ ਬੈਂਕਾਂ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਛ ਅਹਿਮ ਨੇਤਾ ਜਿਹੜੇ ਸ਼ਾਮਲ ਸੀਗੇ, ਉਹਨਾਂ ਬੈਂਕਾਂ ਦੇ ਵਿੱਚ, ਸਹਿਕਾਰੀ ਬੈਂਕਾਂ ਦੇ ਵਿੱਚ ਇੰਨੇ ਕੁ ਨੋਟ ਜਿਹੜੇ ਉਹ ਆਏ ਕਿ ਲੋਕਾਂ ਦੇ ਮੂੰਹਾਂ ਦੇ ਵਿੱਚ ਜਿਹੜੀਆਂ ਜੀ ਉਹ ਉਂਗਲਾਂ ਪੈ ਗਈਆਂ। 8 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਅਹਿਮਦਾਬਾਦ ਡਿਸਟ੍ਰਿਕਟ ਸਹਿਕਾਰਤਾ ਬੈਂਕ ਦੇ ਵਿੱਚ 745 ਕਰੋੜ ਰੁਪਏ
ਤੇ ਰਾਜਕੋਟ ਦੇ ਡਿਸਟ੍ਰਿਕਟ ਸਹਿਕਾਰਤਾ ਬੈਂਕ ਦੇ ਵਿੱਚ 693 ਕਰੋੜ ਰੁਪਏ ਜਿਹੜੇ ਜੀ ਉਹ ਜਮ੍ਹਾਂ ਹੋਏ। ਇਹ ਪੈਸੇ ਇੰਨੇ ਕਿਵੇਂ ਆਏ, ਕਿਵੇਂ ਗਿਣੇ ਗਏ, ਕੀ ਉਹਨਾਂ ਕੋਲੇ ਮਸ਼ੀਨਾਂ ਹੈਗੀਆਂ ਸੀ? ਇਹ ਸਾਰੇ ਜਿਹੜੇ ਜੀ ਬਹੁਤ ਵੱਡੇ ਸਵਾਲ ਨੇ। ਜਿਹੜਾ ਇਹ ਬੈਂਕ ਐਕਚੁਅਲੀ ਇਹਦੇ ਜਿਹੜੇ ਅਮਿਤ ਸ਼ਾਹ ਹੋਰੀ ਨੇ ਉਹ ਇਹਦੇ ਪ੍ਰਧਾਨ ਨੇ, ਜਿਹਦੇ ਵਿੱਚ ਇਹ ਸਭ ਤੋਂ ਵੱਧ ਪੈਸੇ ਆਏ। ਦੂਸਰਾ ਜਿਹਦੇ ਵਿੱਚ 693 ਕਰੋੜ ਰੁਪਏ ਜਮ੍ਹਾਂ ਹੋਏ ਜੀ, ਉਹਦੇ ਚੇਅਰਮੈਨ ਜੇਸ਼ ਭਾਈ ਵਿਟਲ ਭਾਈ ਰਦਾੜੀਆ ਹੈ, ਜਿਹੜਾ ਕਿ ਗੁਜਰਾਤ ਸਰਕਾਰ ਦੇ ਵਿੱਚ ਇਸ ਵੇਲੇ ਕੈਬਨਿਟ ਮੰਤਰੀ ਨੇ। ਜੇ ਬਾਕੀ ਗੁਜਰਾਤ ਦੇ ਜਿਹੜੇ ਸਹਿਕਾਰਤਾ ਬੈਂਕ ਨੇ ਉਹਨਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਸਿਰਫ 1 ਕਰੋੜ ਤੇ 1 ਲੱਖ ਰੁਪਈਆ ਜਮ੍ਹਾਂ ਹੋਇਆ, ਜਦੋਂ ਕਿ ਇਹਨਾਂ ਬੈਂਕਾਂ ਦੇ ਵਿੱਚ ਦੋ ਜਿਹੜੀਆਂ ਬੈਂਕਾਂ ਨੇ ਇਹਦੇ ਵਿੱਚ 1300 ਕਰੋੜ ਰੁਪਈਆ ਜਮ੍ਹਾਂ ਹੋ ਗਿਆ। ਹੁਣ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਹੁਲ ਗਾਂਧੀ ਹੋਰੀ, ਉਹਨਾਂ ਨੇ ਅਮਿਤ ਸ਼ਾਹ ਹੋਰਾਂ ਦੇ ਉੱਤੇ ਵਿਅੰਗ ਕੱਸਦਿਆਂ ਹੋਇਆ ਇਹ ਕਿਹਾ ਕਿ ਉਹਨਾਂ ਨੂੰ ਤੇਜ਼ੀ ਨਾਲ ਪੁਰਾਣੇ ਨੋਟ ਬਦਲਵਾਉਣ ਲਈ ਮੁਬਾਰਕਬਾਦ ਜਿਹੜੀ ਹੈ ਦਿੱਤੀ ਹੈ। ਇਹ ਕਿਹਾ ਕਿ ਨੋਟਬੰਦੀ ਦੇ ਦੌਰਾਨ ਅਮਿਤ ਸ਼ਾਹ ਤੇ ਹੋਰ ਭਾਜਪਾ ਆਗੂਆਂ ਨੇ 31,118 ਕਰੋੜ ਰੁਪਏ ਗੁਜਰਾਤ ਦੇ 11 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਕੇ ਨਵੇਂ ਨੋਟਾਂ ਦੇ ਵਿੱਚ ਜਿਹੜੇ ਸੀਗੇ ਉਹ ਤਬਦੀਲ ਜਿਹੜੇ ਸੀ ਉਹ ਕਰਵਾਏ। ਰਾਹੁਲ ਗਾਂਧੀ ਜੀ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਆਪਣੇ ਬਲੈਕ ਮਨੀ ਨੂੰ ਵਾਈਟ ਕੀਤਾ। ਉਹਨਾਂ ਨੇ ਕਿਹਾ ਕਿਉਂਕਿ ਇਹ ਖੁਲਾਸਾ ਸਾਰਾ ਹੋਇਆ ਜੀ RTI ਦੇ ਰਾਹੀਂ, ਔਰ ਜਿਹਨੇ RTI ਦੀ ਜਿਹੜੀ ਜਾਣਕਾਰੀ ਲਈ ਇਹ ਨਿਕਲ ਕਿਵੇਂ ਆਈ, ਇਹ ਆਪਣੇ ਆਪ ਦੇ ਵਿੱਚ ਸਵਾਲ ਜਿਹੜਾ ਜੀ ਉਹ ਬਣ ਗਿਆ। ਪਰ ਇਸ ਮਾਮਲੇ ਦੇ ਉੱਤੇ ਅਜੇ ਤੱਕ ਕੱਲ ਦਾ ਇਹ ਮਾਮਲਾ ਚੰਗਾ ਜਿਹੜਾ ਜੀ ਉਹ ਭਖਿਆ ਆ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ, ਨਹੀਂ ਤਾਂ ਅਦਰਵਾਈਜ਼ ਭਾਰਤੀ ਜਨਤਾ ਪਾਰਟੀ ਦੇ ਕੁਝ ਲੋਕ ਜਿਹੜੇ ਕਿ ਛੋਟੀ ਛੋਟੀ ਗੱਲ ਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਦੇਣ ਦੇ ਵਾਸਤੇ ਕਾਹਲੇ ਰਹਿੰਦੇ ਆ, ਉਹਨਾਂ ਦੇ ਵੱਲੋਂ ਅਜੇ ਤੱਕ ਇਹਦੇ ਉੱਤੇ ਕੋਈ ਜਿਹੜਾ ਜੀ ਆਪਣਾ ਪੱਖ ਨਹੀਂ ਦੱਸਿਆ ਗਿਆ ਕਿ ਇਹਨਾਂ ਬੈਂਕਾਂ ਦੇ ਵਿੱਚ, ਦੋ ਬੈਂਕਾਂ ਦੇ ਵਿੱਚ 1300 ਕਰੋੜ ਰੁਪਈਆ ਜਿਹੜਾ ਸੀਗਾ ਇੰਨੇ ਕੁ ਦਿਨਾਂ 'ਚ ਕਿਵੇਂ ਆ ਗਿਆ। ਔਰ ਖਾਸ ਤੌਰ ਦੇ ਉੱਤੇ ਉਹਨਾਂ ਦੋ ਬੈਂਕਾਂ ਦੇ ਵਿੱਚ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਆ ਜੀ ਉਹਨਾਂ ਬੈਂਕਾਂ ਦੇ ਵੀ ਆਗੂ ਨੇ। ਬਿਲਕੁਲ ਜੀ, ਇਹਨਾਂ ਦੇ ਕੋਲ ਤਾਂ ਹੋਰ ਵੀ ਸੀਗੇ, ਗੱਲ ਕਰੋ ਕਿ ਉਸ ਵੇਲੇ ਚੇਂਜ ਹੀ ਨਹੀਂ ਹੋਏ। ਤੇ ਪਟਿਆਲਾ ਕਤਲकांड ਦੀ ਆਪਾਂ ਗੱਲ ਕਰਦੇ ਹਾਂ, ਜਿੱਥੇ 2 ਮੁੰਡਿਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਮੁਲਾਜ਼ਮਾਂ ਨੂੰ, ਤੇ ਪੁਲਿਸ ਦੇ ਹੱਥ ਕੁਝ 2 ਬੰਦੇ ਲੱਗੇ ਆ, 2 ਮੁਲਜ਼ਮ ਕਾਬੂ ਕੀਤੇ ਗਏ। ਬਿਲਕੁਲ ਜੀ, ਐਕਚੁਅਲੀ ਇਹ ਤੁਸੀਂ ਕਹਿ ਲਓ ਕਿ ਗਲੇ ਦੀ ਹੱਡੀ ਬਣਿਆ ਹੋਇਆ ਸੀਗਾ ਜੀ ਪਟਿਆਲੇ ਦੀ ਪੁਲਿਸ ਦੇ ਵਾਸਤੇ, ਕਿਉਂਕਿ ਮੁੱਖ ਮੰਤਰੀ ਦਾ ਸ਼ਹਿਰ ਹੈ ਔਰ ਇਹ 2 ਕਤਲ ਜਿਹੜੇ ਜੀ ਹੋ ਜਾਣੇ, 11,000 ਰੁਪਏ ਦੇ ਬਦਲੇ ਸਿਰਫ ਜਿਹੜੇ ਜੀ ਇਹ 2 ਮਾਰ ਦਿੱਤੇ ਸੀਗੇ ਬੰਦੇ। ਪੁਲਿਸ ਨੇ ਇਹ ਜਿਹੜਾ ਨਾਲ ਹੀ ਪਿੰਡ ਪੈਂਦਾ ਜੀ ਚਮਾਰਹੇੜੀ, ਇੱਥੋਂ ਲੁੱਟਣ ਵਾਲੇ ਜਿਹੜੇ ਆ ਜੀ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਔਰ ਤੀਜੇ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਜਿਹੜੀ ਹੈ ਜੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਨਸ਼ੇ ਦੀ ਲੱਤ ਪੂਰੀ ਕਰਨ ਦੇ ਵਾਸਤੇ ਇਹਨਾਂ ਨੇ ਇਹ ਕਤਲ ਕੀਤੇ। ਇਹਦੇ ਵਿੱਚੋਂ ਇੱਕ ਦੀ ਪਛਾਣ ਜਿਹੜੀ ਸਿਕੰਦਰ ਸਿੰਘ ਵਾਸੀ ਢੱਡਰੀਆਂ ਡਿਸਟ੍ਰਿਕਟ ਸੰਗਰੂਰ ਦੇ ਵਜੋਂ ਹੋਈ ਆ। ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ MA ਫਿਲਾਸਫੀ ਦਾ ਸਟੂਡੈਂਟ ਸੀਗਾ ਔਰ ਪਟਿਆਲੇ ਦੇ ਵਿੱਚ PG ਦੇ ਵਜੋਂ ਜਿਹੜਾ ਵੀ ਉਹ ਰਹਿੰਦਾ ਸੀਗਾ। ਦੂਜਾ ਜਿਹੜਾ ਵਿਅਕਤੀ ਆ ਹਰਪ੍ਰੀਤ ਸਿੰਘ ਉਰਫ ਮੱਖਣ, ਜਿਹੜਾ ਇਹ ਸੈਫਦੀਪੁਰ ਡਿਸਟ੍ਰਿਕਟ ਪਟਿਆਲਾ ਯੂਨੀਵਰਸਿਟੀ ਦੇ ਨੇੜੇ ਪਿੰਡ ਆ ਜੀ, ਉੱਥੇ ਇਹ ਖੇਤੀਬਾੜੀ ਕਰਦਾ ਸੀਗਾ। ਜਿਹੜੇ IG ਨੇ ਪਟਿਆਲਾ ਰੇਂਜ ਦੇ ਅਮਰਦੀਪ ਸਿੰਘ ਰਾਏ ਹੁਰੀ, ਉਹਨਾਂ ਨੇ ਇਹਦੇ ਸੰਬੰਧੀ ਜਿਹੜਾ ਜੀ ਉਹ ਸਾਰਾ ਖੁਲਾਸਾ ਕੀਤਾ ਕਿ ਜਿਹੜਾ ਤੀਜਾ ਵਿਅਕਤੀ ਆ ਉਹ ਲਖਨਦੀਪ ਸਿੰਘ ਹੈ, ਇਹ ਵਾਸੀ ਠੱਠਰਕੇ ਡਿਸਟ੍ਰਿਕਟ ਗੁਰਦਾਸਪੁਰ ਦਾ, ਉਹਦੀ ਭਾਲ ਅਜੇ ਜਾਰੀ ਆ। 17 ਤੇ 18 ਜੂਨ ਦੀ ਰਾਤ ਨੂੰ ਇਹਨਾਂ ਨੇ ਪੈਟਰੋਲ ਪੰਪ ਤੋਂ 11,000 ਰੁਪਏ ਲੁੱਟੇ ਸੀਗੇ। 2 ਕੈਂਟਰ ਡਰਾਈਵਰ ਕੁਲਦੀਪ ਸਿੰਘ ਦੌਣ ਕਲਾਂ ਤੇ ਦਵਿੰਦਰ ਸਿੰਘ ਆਲਮਪੁਰ ਦੀ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਹੈ ਜੀ ਉਹ ਕਰ ਦਿੱਤੀ ਸੀਗੀ। ਇਹਨਾਂ ਦੇ ਚਿਹਰੇ ਢਕੇ ਹੋਣ ਕਰਕੇ ਪਛਾਣ ਨਹੀਂ ਸੀ ਹੋ ਸਕੀ ਔਰ ਪੁਲਿਸ ਦੇ ਜਿਹੜੇ ਨਿਸ਼ਾਨੇ ਦੇ ਉੱਤੇ ਸਾਰੇ PG ਤੇ ਯੂਨੀਵਰਸਿਟੀ ਜਿਹੜੀ ਹੈ ਜੀ ਉਹ ਖਾਸ ਤੌਰ ਦੇ ਉੱਤੇ ਰਹੀ ਸੀਗੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇੱਥੇ ਸੈਫਦੀਪੁਰ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ, ਉਹਦੇ ਮਾਂ ਪਿਓ ਨੇ ਜਿਹੜਾ ਜੀ ਉਹਨੂੰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਜਿਹੜਾ ਜੀ ਉਹ ਲੱਗ ਗਿਆ। ਐਕਚੁਅਲੀ ਕਿਸੇ ਲੜਾਈ ਦੇ ਸੰਬੰਧ ਦੇ ਵਿੱਚ ਇਹਨੇ ਪਿੰਡ 'ਚ ਕੋਈ ਲੜਾਈ ਕੀਤੀ ਸੀ, ਉਸ ਮਾਮਲੇ ਦੇ ਵਿੱਚ ਵੀ ਇਹ ਪੁਲਿਸ ਇਹਦੀ ਭਾਲ ਕਰ ਰਹੀ ਸੀ, ਪਰ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜਾ 2 ਕਤਲਾਂ ਵਾਲਾ ਮਾਮਲਾ ਉਹ ਵੀ ਇਸ ਲੜਾਈ ਦੇ ਅੰਦਰ ਹੀ ਜਿਹੜਾ ਜੀ ਉਹ ਸੁਲਝ ਜਾਣਾ। ਤੇ ਇਹਦੇ ਮਾਪਿਓ ਨੇ ਜਿਹੜਾ ਜੀ ਪੁਲਿਸ ਦੇ ਕੋਲੇ ਪੇਸ਼ ਕਰਵਾਇਆ। ਉਦੋਂ ਬਾਅਦ ਫਿਰ ਜਿਹੜਾ ਜੀ ਅਗਲਿਆਂ ਦੀ ਜਾਣਕਾਰੀ ਜਿਹੜੀ ਹੈ ਜੀ ਦਿੱਤੀ ਹੈ ਕਿ ਕਿਹੜੇ ਕਿਹੜੇ ਉਦਮ ਸ਼ਾਮਲ ਸਨ। ਇਹ ਵੀ ਦੱਸਿਆ ਗਿਆ ਕਿ ਨਸ਼ੇ ਦੀ ਲੋੜ ਦੇ ਵਿੱਚ ਹੀ ਇਹ ਸਾਰਾ ਕੁਛ ਕਰ ਗਏ ਔਰ ਇਹ 2 ਕਤਲ ਜਿਹੜੇ ਸੀਗੇ ਜੀ ਖਾਸ ਤੌਰ ਦੇ ਉੱਤੇ
ਇਹਨਾਂ ਨੇ ਕਰ ਦਿੱਤੇ। 11,000 ਰੁਪਈਆ ਸਿਰਫ ਲੁੱਟਣ ਦੇ ਵਾਸਤੇ ਜੀ। ਕਾਫੀ ਕ੍ਰਾਈਮ ਹੈ ਜੀ ਜਿਹੜਾ ਵੱਧ ਗਿਆ। ਤੇ ਅੱਗੇ ਆਪਾਂ ਬਾਬਿਆਂ ਦੀ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਆ, ਲੋਕ ਭੱਜ ਜਾਂਦੇ ਆ ਕਿ ਬਾਬੇ ਨੇ ਪਤਾ ਨਹੀਂ ਕੀ ਦੇਣਾ। ਜੇ ਨਿਰੰਕਾਰੀਆਂ ਦੀ ਗੱਲ ਕਰੀਏ ਤਾਂ ਉਸ ਬਾਬੇ ਦੀ ਧੀ ਨੇ ਆਪਣੇ ਪਤੀ ਤੇ ਕਰੋੜਾਂ ਰੁਪਏ ਦੀ ਠੱਗੀ ਦੇ ਦੋਸ਼ ਲਾਏ। ਦੇਖੋ ਜੀ, ਇੰਨਾ ਪੈਸਾ ਤਾਂ ਜਾਂ ਤਾਂ ਪੋਲੀਟੀਸ਼ਨਾਂ ਤੋਂ ਹੋ ਸਕਦਾ ਜਾਂ ਬਾਬਿਆਂ ਤੋਂ ਹੋ ਸਕਦਾ। ਆਮ ਬੰਦੇ ਤਾਂ ਇਹ ਵੀ ਨਹੀਂ ਪਤਾ ਜੀ ਕਿ ਇਹਨਾਂ ਜ਼ੀਰੋਆਂ ਜਿਹੜੀਆਂ ਉਹ ਕਿੰਨੀਆਂ ਲੱਗਦੀਆਂ ਨੇ। ਨਿਰੰਕਾਰੀ ਮਿਸ਼ਨ ਦਾ ਮੁਖੀ ਜਿਹੜਾ ਜੀ ਹਰਦੇਵ ਸਿੰਘ, ਉਹਦੀ ਧੀ ਜਿਹੜੀ ਆ ਸਮਤਾ ਖਿੰਡਾ, ਉਹਨੇ ਆਪਣੇ ਪਤੀ ਸੰਦੀਪ ਖਿੰਡਾ, ਸਹੁਰੇ ਬਲਦੇਵ ਸਿੰਘ, ਜੈਨ ਫਲੋਰੀਕਲਚਰ ਲਿਮਟਿਡ ਦੇ ਡਾਇਰੈਕਟਰ ਵਰੁਣ ਤੇ ਸੂਰਜ ਸਣੇ 10 ਲੋਕਾਂ ਦੇ ਉੱਤੇ 2,000 ਕਰੋੜ ਰੁਪਈਏ ਤੋਂ ਵੱਧ ਦੀ ਧੋਖਾਦੇਹੀ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਇਹਦਾ ਦੋਸ਼ ਇਹ ਆ ਜੀ ਕਿ ਸੰਦੀਪ ਖਿੰਡਾ ਨੇ ਉਹਦੀ ਕੰਪਨੀ ਜੈਨ ਫਲੋਰੀਕਲਚਰ ਲਿਮਟਿਡ ਦੇ ਵਿੱਚ ਉਹਦੇ ਡਿਜੀਟਲ ਸਿਗਨੇਚਰ ਕਾਪੀ ਕਰਕੇ ਕਰੋੜਾਂ ਰੁਪਈਏ ਦੀ ਠੱਗੀ ਜਿਹੜੀ ਆ ਜੀ ਉਹ ਕੀਤੀ ਆ। ਇਹ ਸਮਤਾ ਖਿੰਡਾ ਦੀ ਸ਼ਿਕਾਇਤ ਦੇ ਉੱਤੇ ਵਸੰਤ ਕੁੰਜ ਥਾਣਾ ਦਿੱਲੀ ਦੇ ਵਿੱਚ ਜਿਹੜਾ ਜੀ ਇੱਥੇ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਆ ਇਹਦੀ ਸ਼ੁਰੂ ਕੀਤੀ ਗਈ ਆ। ਸਮਤਾ ਨੇ ਇਸ ਜਿਹੜੀ ਸ਼ਿਕਾਇਤ ਕੀਤੀ ਆ ਉਹਦੇ ਵਿੱਚ ਇਹ ਕਿਹਾ ਕਿ ਸੰਦੀਪ ਖਿੰਡਾ ਜਿਹੜਾ ਉਹਦਾ ਪਤੀ ਹੈ ਜੀ, ਉਹਨੇ ਜੈਨ ਫਲੋਰੀਕਲਚਰ ਲਿਮਟਿਡ ਨਾਂ ਦੀ ਕੰਪਨੀ ਖਰੀਦੀ। ਇਹਦੇ 'ਚ ਉਹਦੇ ਤੋਂ ਕਰੋੜਾਂ ਰੁਪਈਏ ਦੀ ਇਨਵੈਸਟਮੈਂਟ ਕਰਾਈ ਔਰ ਕੰਪਨੀ ਦੇ ਵਿੱਚ 100% ਸ਼ੇਅਰ ਜਿਹੜੇ ਆ ਉਹ ਸਮਤਾ ਕਹਿੰਦੀ ਹੈ ਕਿ ਉਹਦੇ ਨਾਂ ਦੇ ਉੱਤੇ। ਸੰਦੀਪ ਨੇ ਉਹਦੇ ਫਰਜ਼ੀ ਡਿਜੀਟਲ ਸਿਗਨੇਚਰ ਜਿਹੜੇ ਜੀ ਨਾਲ ਕਰਕੇ ਇਹਨਾਂ ਨੂੰ ਆਪਣੇ ਨਾਂ ਦੇ ਉੱਤੇ ਜਿਹੜਾ ਜੀ ਉਹ ਕਰਾ ਲਿਆ। ਔਰ ਸਮਤਾ ਕਹਿੰਦੀ ਹੈ ਕਿ ਡਿਜੀਟਲ ਸਿਗਨੇਚਰ ਵੈਰੀਫਾਈ ਕਰਨ ਵਾਲੀ ਕੰਪਨੀ ਸਿਫੀ ਟੈਕਨੋਲੋਜੀ ਤੇ ਵੀ ਉਹਨੇ ਕੇਸ ਦਰਜ ਕਰਾਇਆ। ਉਹ ਕਹਿੰਦੀ ਹੈ ਕਿ ਉਹਨੇ ਡਿਜੀਟਲ ਸਿਗਨੇਚਰ ਦੇ ਵਾਸਤੇ ਕਦੀ ਅਪਲਾਈ ਨਹੀਂ ਸੀ ਕੀਤਾ ਤੇ ਕੰਪਨੀ ਨੇ ਡਿਜੀਟਲ ਸਿਗਨੇਚਰ ਜਿਹੜੇ ਜੀ ਉਹਦੇ ਬਣਾ ਦਿੱਤੇ। ਉਹਨਾਂ ਨੂੰ ਜਿਹੜਾ ਸੀਗਾ 2 ਹੋਰ ਡਾਇਰੈਕਟਰਾਂ ਨੂੰ ਕੰਪਨੀ ਤੋਂ ਹਟਾ ਕੇ 2 ਨਵੇਂ ਡਾਇਰੈਕਟਰਾਂ ਨੂੰ ਸ਼ਾਮਲ ਜਿਹੜਾ ਕੀਤਾ ਗਿਆ, ਜਦੋਂ ਕਿ ਉਹਨੇ ਕੰਪਨੀ ਤੋਂ ਅਸਤੀਫਾ ਨਹੀਂ ਦਿੱਤਾ ਤੇ ਨਾ ਹੀ ਉਹਨੇ ਕੋਈ ਡਾਇਰੈਕਟਰ ਜਿਹੜਾ ਜੀ ਉਹ ਨਿਯੁਕਤ ਕੀਤਾ ਸੀਗਾ। ਸਮਤਾ ਨੇ ਵੀ ਦੋਸ਼ ਲਾਇਆ ਕਿ ਸੰਦੀਪ ਨੇ ਕੰਪਨੀ ਦੀ ਜਾਇਦਾਦ ਵੇਚਣ ਲਈ ਉਹਦੇ ਤੋਂ ਉਹਦੇ ਪਿੱਛੋਂ ਨਿੱਜੀ ਮਾਮਲਿਆਂ ਦੀ ਉਹਦੇ ਪੈਸਿਆਂ ਦੀ ਜਿਹੜੀ ਹੈ ਜੀ ਉਹ ਦੁਰਵਰਤੋਂ ਕੀਤੀ। ਔਰ ਜਿਹੜਾ ਹਰਦੇਵ ਸਿੰਘ ਸੀਗਾ ਜੀ, ਉਹਦੀ ਇੱਕ ਸੜਕ ਹਾਦਸੇ ਦੇ ਵਿੱਚ 13 ਮਈ 16 ਨੂੰ ਕੈਨੇਡਾ ਦੇ ਵਿੱਚ ਜਿਹੜੀ ਡੈਥ ਹੋਈ ਸੀ। ਜਦੋਂ ਇਹ ਸੜਕ ਹਾਦਸਾ ਹੋਇਆ ਸੀਗਾ ਉਸ ਵੇਲੇ ਸੰਦੀਪ ਖਿੰਡਾ ਜਿਹੜਾ ਉਹਦਾ ਜਵਾਈ ਸੀਗਾ ਉਹ ਵੀ ਉਹਦੇ ਨਾਲ ਸੀਗਾ। ਇਹ ਸਮਤਾ ਖਿੰਡਾ ਨੇ ਕਿਹਾ ਜੀ ਕਿ ਉਹ ਪਿਛਲੇ ਕੁਝ ਸਮੇਂ ਤੋਂ ਵੱਖ ਰਹਿੰਦੇ ਆ ਦੋਵੇਂ ਜਾਣੇ ਔਰ ਹੁਣ ਉਹਨੂੰ ਜਿਹੜਾ ਜੀ ਇਸ ਸਾਰੇ ਘਪਲੇ ਦਾ ਪਤਾ ਲੱਗਾ ਕਿ 2,000 ਕਰੋੜ ਰੁਪਏ ਠੱਗੀ ਉਹਦੇ ਨਾਲ ਜਿਹੜੀ ਹੈ ਜੀ ਉਹ ਵੱਜ ਗਈ ਹੈ। ਇੰਨਾ ਪੈਸਾ ਕਿੱਥੋਂ ਆਇਆ ਜੀ? ਇਹ ਤਾਂ ਵੈਸੇ ਮੇਰਾ ਨਹੀਂ ਖਿਆਲ ਕਿਸੇ ਨੇ ਜਿਹੜਾ ਉਹ ਪੁੱਛਣਾ ਆ ਕਿ ਇੰਨੇ ਪੈਸੇ ਵੱਡੀ ਗਿਣਤੀ ਦੇ ਉਹ ਕਿੱਥੋਂ ਆਏ ਨੇ। ਪਰ ਇੰਨਾ ਜ਼ਰੂਰ ਹੈ ਜੀ, ਮੂੰਹ ਚੁੰਗਲਾਂ ਇੱਕ ਵਾਰੀ ਫੇਰ ਪੈ ਗਈਆਂ ਜੀ ਕਿ ਇੰਨੇ ਪੈਸੇ ਔਰ ਉਹ ਵੀ ਉਹਨਾਂ ਬਾਬਿਆਂ ਦੇ ਕੋਲੇ ਜੀ ਜਿਹੜੇ ਕਹਿੰਦੇ ਆ ਕਿ ਜਿਹੜੀ ਮਾਇਆ ਹੈ ਇਹ ਨਾਗਣੀ ਆ ਤੇ ਮੌਤ ਜਿਹੜੀ ਆ ਉਹ ਅਟੱਲ ਹੈ। ਜੇ ਨਾਗਣੀ ਹੈ ਤੇ ਆਮ ਬੰਦੇ ਨੂੰ ਤਾਂ ਕਦੀ ਦੱਸਦੀ ਨਹੀਂ, ਜੇ ਮੌਤ ਅਟੱਲ ਹੈ ਤੇ ਫਿਰ ਇੱਥੇ ਹੀ ਪਿਆ ਸਾਰਾ ਕੁਛ ਰਹਿ ਜਾਣਾ। ਨਾਲ ਤਾਂ ਜਾਣੇ ਨਹੀਂਗੇ ਜੀ, ਤੁਹਾਡੇ ਸਾਹਮਣੇ ਆ ਜੀ ਬਾਅਦ ਦੇ ਵਿੱਚ ਕੀ ਕਹਾਣੀਆਂ ਨਿਕਲਣਗੀਆਂ। ਕਿਆ ਲੱਗਦਾ ਕਿ ਪੈਸੇ ਇਕੱਠੇ ਕਰਨ ਨੂੰ ਹੀ ਬਾਬੇ ਬਣਦੇ ਆ। ਤੇ ਅੱਗੇ ਆਮ ਆਦਮੀ ਪਾਰਟੀ ਦੇ MLA ਸੰਦੋਆ ਦੀ ਜੇ ਗੱਲ ਕਰੀਏ ਜੋ ਕੁੱਟਮਾਰ ਹੋਈ ਸੀਗੀ, ਉਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਧਰਨਾ ਦਿੱਤਾ ਸੀ, ਉਸ ਦੀ ਕੀ ਅਪਡੇਟ ਆ? ਤਾਂ ਧਰਨੇ ਜਿਹੜੇ ਆ ਜੀ ਕੁਝ ਥਾਵਾਂ ਦੇ ਉੱਤੇ ਦਿੱਤੇ ਆ। ਰੋਪੜ ਦੇ ਵਿੱਚ ਧਰਨਾ ਦਿੱਤਾ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਅਗਵਾਈ ਦੇ ਵਿੱਚ ਪਾਰਟੀ ਨੇ ਰਾਜਪਾਲ ਨੂੰ ਮਿਲ ਕੇ ਵੀ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ। ਰਾਜਪਾਲ ਨੇ ਵੀ ਅਮਰਜੀਤ ਸਿੰਘ ਸੰਦੋਆ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਆ। ਅਮਰਜੀਤ ਸਿੰਘ ਸੰਦੋਆ ਦਾ ਨਾਮ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕੰਟਰੋਵਰਸ਼ੀਅਲ ਤਾਂ ਸ਼ੁਰੂ ਤੋਂ ਰਿਹਾ। ਜਦੋਂ ਤੋਂ ਉਹਨੂੰ ਜਿਹੜੀ ਆ ਜੀ ਉਹ ਟਿਕਟ ਮਿਲੀ ਸੀਗੀ ਉਦੋਂ ਵੀ ਉਹਦਾ ਜਿਹੜਾ ਜੀ ਵਿਰੋਧ ਹੋਇਆ ਸੀਗਾ। ਹੁਣ ਜਿਹੜੀ ਪ੍ਰੋਬਲਮ ਹੈ ਨਾ ਜੀ ਉਹ ਇਹ ਬਣੀ ਪਈ ਆ ਕਿ ਹਮਲਾ ਤਾਂ ਹੋਇਆ, ਕੁੱਟਮਾਰ ਤਾਂ MLA ਦੀ ਹੋਈ, ਪੱਗਾਂ ਵੀ ਲੱਥੀਆਂ। ਇਹ ਕੁੱਟਮਾਰ ਜਿਹੜੀ ਹੈ ਜੀ ਇਹਨੂੰ ਜਾਇਜ਼ ਠਹਿਰਾਉਣ ਦੇ ਕੁਝ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਪੱਗਾਂ ਲਾਉਣ ਨੂੰ ਜਾਇਜ਼ ਠਹਿਰਾਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਆ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਇਹਦੀ ਪੂਰੀ ਇਨਵੈਸਟੀਗੇਸ਼ਨ ਹੋਵੇ। ਜੇ ਸੰਦੋਆ ਕਿਸੇ ਜਗ੍ਹਾ ਦੇ ਉੱਤੇ ਸ਼ਾਮਲ ਨੇ ਲੈਣ ਦੇਣ ਦੇ ਵਿੱਚ ਜਾਂ ਇਸ ਰੇਟ ਜਿਹੜਾ ਮਾਫੀਆ ਉਹਦੇ ਵਿੱਚ, ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਉੱਥੇ ਜਾਇਜ਼ ਇਹ ਨਹੀਂ ਠਹਿਰਾਇਆ ਜਾ ਸਕਦਾ ਕਿ ਕਿਸੇ MLA ਦੇ ਉੱਤੇ ਇਉਂ ਸ਼ਰੇਆਮ ਜਿਹੜਾ ਵੀ ਉਹ ਹਮਲਾ ਹੋ ਜੇ, ਉਹਨੂੰ ਜਿਹੜਾ ਵੀ ਮੌਤ ਦੇ ਮੂੰਹ ਤੱਕ ਦਿੱਤਾ ਜਾਵੇ ਤੇ ਪੱਗਾਂ ਜਿਹੜੀਆਂ ਜੀ ਖਾਸ ਤੌਰ ਦੇ ਉੱਤੇ ਲਾਈਆਂ ਜਾਣ, ਕਿਉਂਕਿ ਵੀਡੀਓ ਸਾਰਿਆਂ ਨੇ ਦੇਖੀਆਂ ਨੇ। ਪੱਗ ਲਾ ਲਓ ਇਹੀ ਜਿਹੜਾ ਵੀ ਉਹਦੇ ਵਿੱਚ ਸੁਣਦਾ। ਹੁਣ ਜਿਹੜਾ ਅਜਵਿੰਦਰ ਸਿੰਘ ਜਿਹੜਾ ਹੈ ਉਹਨੇ ਇਹ ਦਾਅਵਾ ਕੀਤਾ ਕਿ
ਇਹ ਜਵਿੰਦਰ ਸਿੰਘ ਉਹ ਆ ਜੀ ਜਿਹੜਾ ਮੇਨ ਦੋਸ਼ੀ ਹੈ ਇਹਦੇ ਉੱਤੇ ਹਮਲਾ ਕਰਨ ਦਾ, ਅਜੇ ਵੀ ਇਹ ਫਰਾਰ ਹੈ। ਪਰ ਉਹ ਆਪਣੇ ਇਸ ਹਮਲੇ ਨੂੰ ਜਸਟੀਫਾਈ ਕਰਨ ਦੇ ਵਾਸਤੇ ਕੁਛ ਦੋਸ਼ ਜਿਹੜੇ ਆ ਉਹ ਅਮਰਜੀਤ ਸੰਦੋਆ ਦੇ ਉੱਤੇ ਲਾ ਰਿਹਾ। ਉਹਨੇ ਇਹ ਗੱਲ ਕਹੀ ਹੈ ਕਿ ਮੁਹਾਲੀ ਦੇ ਵਿੱਚ ਮਾਈਨਿੰਗ ਦਫ਼ਤਰ ਦੇ ਵਿੱਚ ਧਮਕਾ ਕੇ ਉਹਦੇ ਤੋਂ 5 ਲੱਖ ਰੁਪਈਆ ਸੰਦੋਏ ਨੇ ਲਿਆ ਸੀਗਾ ਜੀ। ਇਹ ਤੋਂ ਬਾਅਦ ਸੰਦੋਆ ਉਹਦੇ ਤੋਂ 10 ਲੱਖ ਰੁਪਈਆ ਹੋਰ ਮੰਗ ਰਿਹਾ ਸੀਗਾ। ਉਹਨੇ ਕਿਹਾ ਕਿ ਇਹਦੀ ਪੂਰੀ ਘਟਨਾ ਦੀ ਰਿਕਾਰਡਿੰਗ ਉਹਦੇ ਕੋਲੇ ਹੈਗੀ ਆ ਤੇ ਉਹ ਛੇਤੀ ਸਾਰਿਆਂ ਦੇ ਸਾਹਮਣੇ ਜਿਹੜਾ ਜੀ ਉਹ ਕਰੂਗਾ। ਦੂਜੇ ਪਾਸੇ ਜਿਹੜੇ ਜਨਰਲ ਮੈਨੇਜਰ ਹੈ ਮਾਈਨਿੰਗ ਦੇ ਟਹਿਲ ਸਿੰਘ, ਉਹਨੇ ਕਿਹਾ ਕਿ ਉਹਦੇ ਦਫ਼ਤਰ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ। ਉਹਨੇ ਕਿਹਾ ਨਾ ਕਦੀ ਸੰਦੋਆ ਨਾ ਅਜਵਿੰਦਰ ਨੂੰ ਉਹ ਜਿਹੜਾ ਜੀ ਉਹ ਮਿਲਿਆ। ਉਹਨੇ ਇਹ ਵੀ ਗੱਲ ਕਹੀ ਹੈ ਕਿ ਜੇ ਉਹਦੇ ਦਫ਼ਤਰ ਦੇ ਵਿੱਚ ਲੈਣ ਦੇਣ ਦੀ ਗੱਲ ਸਾਬਤ ਹੁੰਦੀ ਹੈ ਤਾਂ ਉਹ ਆਪਣੀ ਨੌਕਰੀ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦੂਗਾ। ਦੂਜੇ ਪਾਸੇ ਜਿਹੜਾ ਜੀ ਇਹ ਵੀ ਪਤਾ ਲੱਗਾ ਕਿ ਇਹ ਮਾਮਲਾ ਜਿਹੜਾ ਜੀ ਅਕਾਲ ਤਖਤ ਤੱਕ ਵੀ ਗਿਆ, ਪੱਗ ਲਾਉਣ ਵਾਲਾ ਜਿਹੜਾ ਜੀ ਮਾਮਲਾ, ਔਰ ਅਜੇ ਤੱਕ ਵੈਸੇ ਉਧਰੋਂ ਕੋਈ ਆਇਆ ਤਾਂ ਨਹੀਂ ਗਾ ਕਿ ਕੀ ਜਿਹੜਾ ਜੀ ਉਹ ਕੀਤਾ ਜਾਊਗਾ। ਇੰਨਾ ਜ਼ਰੂਰ ਕਿਹਾ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਕਿ ਇਸ ਘਟਨਾ ਦੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਹੈ। ਕੌਣ ਕਰੇ ਇਹ ਸ਼ਾਇਦ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਸੁੱਟਿਆ। ਉਧਰ ਜਿਹੜੇ ਦੋ ਸੁਰੱਖਿਆ ਵਾਲੇ ਸੀਗੇ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਆ ਜੀ ਉਹ ਉੱਠ ਰਹੇ ਆ ਕਿ ਉਹਨਾਂ ਦੇ ਕੋਲੇ ਅਸਾਲਟਾਂ ਸੀਗੀਆਂ ਟੰਗੀਆਂ ਦੋਨਾਂ ਦੇ ਮੋਢਿਆਂ ਦੇ ਉੱਤੇ ਸੀਗੀਆਂ। ਕਿਸੇ ਦੇ ਦਿਮਾਗ 'ਚ ਹੀ ਨਹੀਂ ਆਇਆ ਕਿ ਉਹਨਾਂ ਦੇ ਕੋਲੇ ਅਸਾਲਟ ਹੈ ਤੇ ਇਹ ਵਰਤੀ ਜਿਹੜੀ ਜਾ ਸਕਦੀ ਹੈ, ਉਹਨਾਂ ਨੇ ਵਰਤੀ। ਸੋ ਇਹ ਪਰਤਾਂ ਕਈ ਨੇ ਜੀ ਜਿਹੜੀਆਂ ਉਮੀਦ ਹੈ ਕਿ ਹੌਲੀ ਹੌਲੀ ਕਰਕੇ ਬਾਕੀ ਵੀ ਜਿਹੜੀਆਂ ਉਹ ਖੁੱਲਣਗੀਆਂ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ, ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਜੀ ਜੰਮੂ ਕਸ਼ਮੀਰ ਦੇ ਵਿੱਚ, ਤਾਂ ਉਸੇ ਦੇ ਅਧੀਨ ਫਰਜ਼ੀ ਮੁਕਾਬਲੇ ਬਣਾ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ, ਨੌਜਵਾਨਾਂ ਨੂੰ ਮਾਰਿਆ ਜਾ ਰਿਹਾ। ਕਦੇ ਸਾਰਾ ਕੁਛ ਜਿਹੜਾ ਉਹ ਜਾਰੀ ਹੈ, ਸਗੋਂ ਕਾਰਵਾਈਆਂ ਜਿਹੜੀਆਂ ਜੀ ਉਹਦੇ ਵਿੱਚ ਕਾਫੀ ਤੇਜ਼ੀ ਹੁਣ ਜਿਹੜੀ ਹੈ ਜੀ ਉਹ ਆ ਗਈ ਕਹੀ ਜਾ ਸਕਦੀ ਹੈ। ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਜਿਹੜੀ ਇੱਕ ਮੁਕਾਬਲਾ ਹੋਇਆ ਜਿਹਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਜਿਹੜਾ ਸਰਗਣਾ ਹੈ ਦਾਊਦ ਅਹਿਮਦ ਸੋਫੀ ਉਰਫ ਬੁਰਹਾਨ ਸਣੇ 4 ਜਿਹੜੇ ਵਿਅਕਤੀ ਆ ਉਹ ਮਾਰੇ ਗਏ। ਇਹਦੇ ਵਿੱਚ 3 ਜਿਹੜੇ ਨੇ ਜੀ ਉਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੇ IAS ਦੇ ਨਾਲ ਜਿਹੜੇ ਆ ਜੀ ਉਹ ਤਾਰ ਜੁੜੇ ਹੋਏ ਸੀਗੇ। ਪਹਿਲੀ ਵਾਰੀ ਪੁਲਿਸ ਨੇ ਜਿਹੜੀ ਆ ਉਹ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਕੀਤੀ ਆ ਇਸ ਮੁਕਾਬਲੇ ਦੀ। ਇਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਜਿਹੜਾ ਜੀ ਉਹ ਮਾਰਿਆ ਗਿਆ। ਜਿਹੜੇ ਘਰ ਦੇ ਵਿੱਚ ਇਹ ਅੱਤਵਾਦੀ ਲੁਕੇ ਹੋਏ ਸੀਗੇ ਉਹਦਾ ਮਾਲਕ ਮੁਹੰਮਦ ਯੂਸਫ ਦੀ ਫਾਇਰਿੰਗ ਦੇ ਵਿੱਚ ਜਿਹੜਾ ਜੀ ਉਹ ਮਾਰਿਆ ਗਿਆ। ਉਹਦੀ ਪਤਨੀ ਹਫੀਜ਼ਾ ਜਿਹੜੀ ਆ ਉਹ ਗੋਲੀ ਲੱਗਣ ਕਰਕੇ ਜ਼ਖਮੀ ਜਿਹੜੀ ਹੋਈ ਆ। DGP SP ਜਿਹੜੇ ਵੈਦ ਨੇ ਉਹਨਾਂ ਨੇ ਕਿਹਾ ਕਿ ਅਨੰਤਨਾਗ ਦੇ ਵਿੱਚ ਖਿਰਾਮ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ 3-4 ਅੱਤਵਾਦੀ ਲੁਕੇ ਹੋਣ ਦੀ ਜਾਣਕਾਰੀ ਸੀ, ਜਿਹਦੇ ਕਰਕੇ ਇਹ ਸਰਚ ਆਪਰੇਸ਼ਨ ਅਭਿਆਨ ਜਿਹੜਾ ਵੀ ਉਹ ਚਲਾਇਆ ਗਿਆ ਸੀਗਾ ਔਰ ਇਸ ਮੁਕਾਬਲੇ ਦੇ ਵਿੱਚ ਇਹ ਲੋਕ ਮਾਰੇ ਗਏ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਜਿਹੜੇ ਲੋਕਲ ਉੱਥੋਂ ਦੇ ਕੁਝ ਨੌਜਵਾਨ ਨੇ ਉਹਨਾਂ ਨੇ ਪਥਰਾਓ ਜਿਹੜਾ ਜੀ ਉਹ ਕੀਤਾ ਔਰ ਜਿਹੜਾ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਉਹਦੇ ਦੌਰਾਨ, ਔਰ ਇਹਦੇ 'ਚ ਪੁਲਿਸ ਨੇ ਇਹਨਾਂ ਨੂੰ ਖਦੇੜਨ ਦੇ ਵਾਸਤੇ ਡੰਡਿਆਂ ਦਾ ਇਸਤੇਮਾਲ ਜਿਹੜਾ ਜੀ ਉਹ ਕੀਤਾ। ਕਾਫੀ ਕੁੱਟਮਾਰ ਜਿਹੜੀ ਹੈ ਜੀ ਉਲਟੀ ਲੋਕਾਂ ਦੀ ਜਿਹੜੀ ਆ ਉਹ ਦੱਸੀ ਜਾਂਦੀ ਹੈ। ਜਿਹੜਾ ਇਹ ਵਨ ਸਾਈਡਡ ਗੋਲੀਬੰਦੀ ਜਿਹੜੀ ਉਹ ਕੀਤੀ ਸੀ ਉਹ ਖਤਮ ਹੋਣ ਤੋਂ ਬਾਅਦ 6 ਦਿਨਾਂ ਦੇ ਵਿੱਚ 7 ਲੋਕ ਜਿਹੜੇ ਆ ਜੀ ਉਹ ਪੁਲਿਸ ਦੇ ਨਾਲ ਮੁਕਾਬਲੇ ਦੇ ਵਿੱਚ ਮਾਰੇ ਗਏ ਆ ਜੀ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਸੁਰੱਖਿਆ ਫੋਰਸਿਸ ਨੇ ਜੀ ਉਹਨਾਂ ਦੇ ਖਿਲਾਫ ਆਪਰੇਸ਼ਨ ਆਲ ਆਊਟ 2 ਸ਼ੁਰੂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਸੈਨਾ ਨੇ 17 ਦੇ ਵਿੱਚ 200 ਤੋਂ ਜ਼ਿਆਦਾ ਅੱਤਵਾਦੀ ਜਿਹੜੇ ਜੀ ਉਹ ਮਾਰੇ ਸੀਗੇ ਔਰ ਇਹ ਕਿਹਾ ਜਾ ਰਿਹਾ ਜੀ ਕਿ 300 ਲੋਕ ਉੱਥੇ ਸਰਗਰਮ ਹੈ, ਉਹ ਫੌਜ ਕਹਿੰਦੀ ਹੈ, ਔਰ ਇਹਦੇ ਵਿੱਚ 10 ਜਿਹੜੇ ਆ ਜੀ ਉਹ ਇਹਨਾਂ ਸੁਰੱਖਿਆ ਫੋਰਸਿਸ ਦੀ ਹਿੱਟ ਲਿਸਟ ਦੇ ਉੱਤੇ ਜਿਹੜੇ ਜੀ ਉਹ ਹੈਗੇ ਨੇ। ਇਹ ਸਮਾਂ ਉਹ ਹੁੰਦਾ ਜਿੰਨਾ ਦਿਨਾਂ ਦੇ ਦੌਰਾਨ ਕੁਝ ਜਿਹੜੇ ਵਿਜ਼ਿਟਰ ਨੇ ਜੀ ਉਹ ਇਸ ਸਾਈਡ ਨੂੰ ਜਾਂਦੇ ਆ। ਵੈਸੇ ਡਰ ਦਾ ਮਾਹੌਲ ਤੁਸੀਂ ਕਹਿ ਲਓ ਕਿ ਉਸ ਸਾਈਡ ਦੇ ਉੱਤੇ ਲੋਕ ਜਾ ਨਹੀਂ ਰਹੇ। ਬਿਲਕੁਲ ਜੀ, ਇਹ ਤਾਂ 1984 ਅੰਗ ਜ਼ਰੂਰ ਬਹੁਤ ਜ਼ਿਆਦਾ ਖਤਰੇਆਮ ਹੋਗਾ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਮਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।